safety concerns in the Sikh community and the need to put a chill on India played into the choice to publicly reveal a possible link between India's government and the killing of Canadian Prime Minister Justin Trudeau said. ਇੱਕ ਪਾਸੇ ਜੋ ਹੋਇਆ ਸੀ ਸਿੱਖ ਕੌਮ ਦੇ ਵਿੱਚ ਬਹੁਤ ਇਨਸਿਕਿਉਰਿਟੀ ਸੀ, ਅਸੀਂ ਉਹਨਾਂ ਨੂੰ ਵੀ ਮੈਸੇਜ ਦੇਣਾ ਚਾਹੁੰਦੇ ਸੀ ਕਿ ਵੀ ਐਵਰੀ ਕੈਨੇਡੀਅਨ ਲਾਈਫ ਮੈਟਰਸ, ਅਸੀਂ ਤੁਹਾਨੂੰ ਇਹਦਾ ਲੜ ਛੱਡਣ ਵਾਲੇ ਨਹੀਂ ਹੈ। ਤੇ ਦੂਸਰੇ ਪਾਸੇ ਇੰਡੀਆ ਨੂੰ ਵੀ ਇਹ ਮੈਸੇਜ ਦੇਣਾ ਸੀ ਕਿ ਵੀ ਇਨਫ ਇਜ਼ ਇਨਫ। Trudeau said his public statement came after weeks of quiet diplomacy that included raising the allegations with India at the highest level. Prime Minister said the message he delivered in the House of Commons that day was intended as an extra level of deterrence to keep Canadians safer. Trudeau ने कहा भी मैं ईवन G20 ਸਮਿਟ ਵੇਲੇ ਵੀ ਜਦੋਂ ਦਿੱਲੀ ਗਿਆ 16 ਮਿੰਟ ਦੀ ਮੇਰੀ ਮੁਲਾਕਾਤ ਸੀ ਮੋਦੀ ਨੂੰ, ਮੈਂ ਉੱਥੇ ਵੀ ਕਿਹਾ ਉਹਨੇ ਕਿਹਾ ਕਿ ਬਈ asked whether he felt those talks were constructive. Trudeau was blunt, no. ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕੈਨੇਡਾ ਦੇ ਪ੍ਰੈਜ਼ੀਡੈਂਟ ਜਸਟਨ ਟਰੂਡੋ ਨੇ ਹਰਦੀਪ ਸਿੰਘ ਨਿੱਜਰ ਦੇ ਪ੍ਰਾਈਮ ਮਿਨਿਸਟਰ ਜਸਟਨ ਟਰੂਡੋ ਦੇ ਕੈਨੇਡਾ ਦੇ ਪ੍ਰੈਜ਼ੀਡੈਂਟ ਟਰੂਡੋ ਨੇ ਹਰਦੀਪ ਸਿੰਘ ਨਿੱਜਰ ਦੇ ਭਾਰਤੀ ਏਜੰਸੀਆਂ ਵੱਲੋਂ ਕੀਤੇ ਕਤਲ ਸੰਬੰਧੀ ਇੱਕ ਵਾਰ ਫਿਰ ਖੁੱਲ੍ਹ ਕੇ ਬੋਲੇ ਨੇ ਔਰ ਪ੍ਰਾਈਮ ਮਿਨਿਸਟਰ ਆਫਿਸ ਵਿੱਚ ਇੱਕ ਦਿੱਤੇ ਗਏ ਇੰਟਰਵਿਊ ਵਿੱਚ ਟਰੂਡੋ ਨੇ ਕਿਹਾ ਹੈ ਕਿ ਉਸ ਨੇ 18 ਸਤੰਬਰ ਨੂੰ ਪਾਰਲੀਮੈਂਟ ਵਿੱਚ ਭਾਰਤ ਸਰਕਾਰ ਦੀ ਕਾਤਲਾਨਾ ਸਾਜ਼ਿਸ਼ ਸੰਬੰਧੀ ਇਸ ਲਈ ਇੰਕਸ਼ਾਫ ਕੀਤਾ ਹੈ ਤਾਂ ਕਿ ਜਿੱਥੇ ਜਿਹੜੇ ਕੈਨੇਡਾ ਦੇ ਸਿੱਖਾਂ ਨੂੰ ਸੁਰੱਖਿਆ ਦਾ ਭਰੋਸਾ ਮਿਲੇ ਉੱਥੇ ਭਾਰਤ ਸਰਕਾਰ ਨੂੰ ਵੀ ਸਪਸ਼ਟ ਸੁਨੇਹਾ ਦਿੱਤਾ ਜਾ ਸਕੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਵੈਸੇ ਤੁਹਾਡੇ ਮੂੰਹ 'ਚ ਘਿਓ ਸ਼ੱਕਰ ਜੇ ਸਾਡਾ ਵਸ ਚੱਲੇ ਤਾਂ ਜਸਟਿਨ ਟਰੂਡੋ ਨੂੰ ਅਸੀਂ ਕੈਨੇਡਾ ਦਾ ਪੱਕਾ ਪ੍ਰੈਜ਼ੀਡੈਂਟ ਹੀ ਬਣਾ ਦਈਏ, ਪਰ ਉਹ ਹੈ ਪ੍ਰਾਈਮ ਮਿਨਿਸਟਰ ਔਰ ਚੋਣਾਂ ਤੋਂ ਬਾਅਦ ਡਿਸਾਈਡ ਹੁੰਦਾ ਹੈ ਕਿਉਂਕਿ ਅਮਰੀਕਨ ਸਿਸਟਮ ਪ੍ਰੈਜ਼ੀਡੈਂਸ਼ੀਅਲ ਸਿਸਟਮ ਹੈ ਜਿੱਥੇ 4 ਸਾਲ ਬਾਅਦ ਪ੍ਰੈਜ਼ੀਡੈਂਟ ਦੀ ਚੋਣ ਹੁੰਦੀ ਹੈ। ਕੈਨੇਡਾ ਪਾਰਲੀਮੈਂਟਰੀ ਸਿਸਟਮ ਹੈ ਜਿੱਥੇ ਇਲੈਕਟਿਡ ਪ੍ਰਾਈਮ ਮਿਨਿਸਟਰ ਹੁੰਦਾ ਹੈ। ਔਰ ਅਸੀਂ ਕਿਉਂਕਿ ਜਸਟਿਨ ਟਰੂਡੋ ਨੂੰ ਤਾਂ ਸਮੁੱਚੀ ਸਿੱਖ ਕੌਮ ਇੱਕ ਮੌਜੂਦਾ ਇਤਿਹਾਸ ਦੇ ਹੀਰੋ ਵਾਂਗ ਦੇਖਦੀ ਹੈ, ਜਿਵੇਂ ਅਸੀਂ ਬੀਤੇ ਸਿੱਖ ਇਤਿਹਾਸ 'ਚ ਨਵਾਬ ਮਲੇਰਕੋਟਲਾ ਨੂੰ ਦੇਖਦੇ ਹਾਂ, ਸ਼ੇਰ ਮੁਹੰਮਦ ਖਾਨ ਜਿਸ ਨੇ ਹਾਂ ਦਾ ਨਾਰਾ ਮਾਰਿਆ ਸੀ। ਔਰ ਟਰੂਡੋ ਜਦੋਂ ਵੀ ਬੋਲਦੇ ਨੇ ਬੜੇ ਧੰਮਲ ਨਾਲ, ਫੈਕਟਸ ਦੇ ਨਾਲ, ਔਰ ਜੇ ਇਹ ਕਹਿਣਾ ਹੋਏ ਕਿ ਭਾਰਤ ਨੇ ਸਿੱਖਾਂ ਤੋਂ ਬਾਅਦ ਸਿੱਖਾਂ ਨੂੰ ਤਾਂ ਉਹ ਹਿਊਮਿਲੇਟ ਕਰਦੇ ਹੀ ਨੇ, ਔਰ ਹੁਣ ਵੀ ਜਦੋਂ ਦਾ ਇਹ ਸਿੱਖਾਂ ਨੇ ਇੰਟਰਨੈਸ਼ਨਲੀ ਇਹ ਭਾਰਤ ਮਾਤਾ ਵਾਲਿਆਂ ਦਾ ਗੰਦਾ ਚਿਹਰਾ ਐਕਸਪੋਜ਼ ਕਰਨਾ ਸ਼ੁਰੂ ਕੀਤਾ ਹੋਇਆ ਹੈ। ਜਿਵੇਂ ਕੱਲ੍ਹ ਸਾਡੇ ਭੈਣ ਜੀ ਅਮਨਜੋਤ ਕੌਰ ਨੇ ਲਿਖਿਆ ਸੀ ਕਿ ਕਿਵੇਂ ਜਿਹੜਾ ਟ੍ਰੋਲਿੰਗ ਵੀ ਚੱਲ ਰਹੀ ਹੈ, ਐਨੀਮਲ ਵਰਗੀ ਫਿਲਮ ਵੀ ਹੁਣੇ ਆਈ, ਔਰ ਸੋਸ਼ਲ ਮੀਡੀਆ 'ਤੇ ਸਿੱਖ ਗੁਰਦੁਆਰਿਆਂ 'ਚ ਜਾਣ ਵਾਲੇ ਕਿਵੇਂ ਉਹ ਹਿੰਦੂ ਬੀਬੀਆਂ ਦੇ ਨਾਵਾਂ ਦੀ ID ਬਣਾ ਕੇ ਕਿ ਜੀ ਸਾਡੇ ਨਾਲ ਇਹ ਹੋਇਆ, ਮੋਲੈਸਟ ਹੋਇਆ, ਫਲਾਣਾ ਹੋਇਆ, ਢਿਮਕਾ ਹੋਇਆ। ਸੋ ਇਹ ਸਾਰਾ ਪਾਰਟ ਤਾਂ ਉਹਨਾਂ ਦਾ ਚੱਲ ਰਿਹਾ, ਪਰ ਜਿਵੇਂ ਉਹਨਾਂ ਨੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੂੰ ਟਰੀਟ ਕੀਤਾ, ਖ਼ਾਸ ਤੌਰ 'ਤੇ ਜਦੋਂ ਕਿ ਉਹਨਾਂ ਨੇ 18 ਸਤੰਬਰ ਨੂੰ ਇਹ ਇੰਕਸ਼ਾਫ ਕੀਤਾ ਪਾਰਲੀਮੈਂਟ 'ਚ ਖਲੋ ਕੇ ਕਿ ਭਾਈ ਇੰਡੀਅਨ ਸਟੇਟ ਜਿਹੜੀ ਹੈ ਜ਼ਿੰਮੇਵਾਰ, ਔਰ ਉਸੇ ਦਿਨ ਉਹਨਾਂ ਦੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੇ ਰਾਹ ਦੇ ਚੀਫ ਨੂੰ ਕਿਕ ਆਊਟ ਕੀਤਾ ਕੈਨੇਡਾ 'ਚੋਂ। ਔਰ ਫਿਰ ਉੱਥੋਂ ਲੈ ਕੇ G20 ਤੱਕ ਜਦੋਂ ਜਸਟਿਨ ਟਰੂਡੋ ਦਿੱਲੀ ਗਏ, ਕਿਉਂਕਿ ਉਸ ਤੋਂ ਹੁਣ ਤਾਂ ਇੰਡਾਇਕਟਮੈਂਟ ਤੋਂ ਬਾਅਦ ਬਹੁਤ ਕੁਝ ਸਾਹਮਣੇ ਆਇਆ ਜਿਹੜੀ 15 ਸਫ਼ਿਆਂ ਦੀ ਅਮਰੀਕਨ ਨਿਊਯਾਰਕ ਕੋਰਟ 'ਚ ਹੋਈ ਕਿ ਕਿਸ ਧੰਬਲ ਦੇ ਨਾਲ, ਔਰ ਮੈਂ ਹੈਰਾਨ ਹੈ, ਹਾਲਾਂ ਅਸੀਂ ਆਪਣੇ ਆਪ ਨੂੰ ਬੜੇ ਬੈਲੈਂਸ ਜਾਂ ਇੱਕ ਕੂਲ ਹੈਡਡ ਸਮਝਦੇ ਹਾਂ, ਮੈਨੂੰ ਇਹ ਲੱਗਦਾ ਵੀ ਇਸ ਪੋਜੀਸ਼ਨ ਦੇ ਉੱਤੇ ਜੇ ਕੋਈ ਕੂਲ ਹੈਡਡ ਬੰਦਾ ਵੀ ਨੋ ਮੈਟਰ ਕਿੰਨਾ ਸਪਿਰਿਚੁਅਲ ਜਾਂ ਕਿੰਨਾ ਵੀ ਹੁੰਦਾ ਉਹਨੇ ਨਹੀਂ ਸੀ ਬੜਾ, ਉਹ ਕਿਵੇਂ ਟੋਲਰੇਟ ਇਹ ਜਾਣਦਿਆਂ ਹੋਇਆਂ ਵੀ ਕਿਉਂਕਿ ਕੈਨੇਡਾ ਨੇ ਤਾਂ ਜੋ ਇੰਕਸ਼ਾਫ ਕੀਤਾ ਉਹ ਅਮਰੀਕਾ ਦੇ ਨਾਲ ਤਾਵਨ ਸੀ, 5 ਆਈਜ਼ ਕੰਟਰੀਜ਼ ਔਰ ਅਮਰੀਕਨ ਇੰਟੈਲੀਜੈਂਸ, ਔਰ ਹੁਣ ਤਾਂ ਸਾਹਮਣੇ ਆ ਵੀ ਕਿਲਿੰਗ ਸਪਰੀ ਵਾਲੀ ਗੱਲ ਤਾਂ ਜੂਨ 2-3 ਤੋਂ ਸ਼ੁਰੂ ਕਰ ਲਈ ਉਹਨਾਂ ਨੇ। ਹਾਲਾਂਕਿ ਹੁਣ ਜਿਹੜਾ ਕੈਨੇਡੀਅਨ ਸੀਸਸ ਜਿਹਨੂੰ ਕਹਿੰਦੇ ਨੇ ਸਿਕਿਉਰਿਟੀ ਇੰਟੈਲੀਜੈਂਸ ਸਰਵਿਸ ਕੈਨੇਡਾ ਦੀ, ਉਹਨਾਂ ਦੇ ਡਾਇਰੈਕਟਰ ਦਾ ਵੀ ਕੱਲ੍ਹ ਹੀ ਇੱਕ ਜਿਹੜੀ ਹੈ ਸਟੇਟਮੈਂਟ ਜਾਂ ਇੰਟਰਵਿਊ ਆਇਆ। CSIS chief says he learned new details
of alleged plot to kill Sikh activists from US indictment। ਉਹਨਾਂ ਨੇ ਕਿਹਾ ਕਿ ਵੀ ਸਾਨੂੰ ਵੀ ਇੰਡਾਇਕਟਮੈਂਟ ਤੋਂ ਨਵੀਆਂ ਡਿਟੇਲਸ ਪਤਾ ਲੱਗੀਆਂ। ਹਾਲਾਂ ਇੱਕ ਸਟੇਜ ਆਏਗੀ ਵੀ ਕੈਨੇਡੀਅਨ ਏਜੰਸੀਆਂ ਨੂੰ ਵੀ ਜਵਾਬਦੇਹ ਬਣਾਇਆ ਜਾਏਗਾ ਕਿ ਜੇ ਅਮਰੀਕਾ ਨੇ ਤੁਹਾਡੇ ਨਾਲ ਇਹ ਇੰਟੈਲੀਜੈਂਸ ਸ਼ੇਅਰ ਕੀਤੀ ਸੀ ਜਿਹੜੀ ਕੀਤੀ ਹੈ, ਔਰ ਸੀਸਸ ਵਾਲਾ ਡਾਇਰੈਕਟਰ ਜਿਹੜਾ ਉਸ ਤੋਂ ਥੋੜੀ ਬਚਣ ਦੀ ਵੀ ਕੋਸ਼ਿਸ਼ ਕਰ ਰਿਹਾ ਤਾਂ ਫਿਰ, ਔਰ ਹਰਦੀਪ ਸਿੰਘ ਨਿੱਜਰ ਨੂੰ ਸੱਦ ਕੇ ਵੀ ਜਿਹੜਾ ਹਫਤਾ ਪਹਿਲਾਂ ਉਹਨਾਂ ਨੇ ਕਿਹਾ ਕਿ ਬਈ ਤੇਰੀ ਜਾਨ ਨੂੰ ਬਹੁਤ ਖਤਰਾ ਹੈ, ਫਿਰ ਉਹਦੀ ਸਿਕਿਉਰਿਟੀ ਦਾ ਪ੍ਰਬੰਧ ਕਿਉਂ ਨਹੀਂ ਕੀਤਾ ਗਿਆ? ਇਹ ਬਾਅਦ ਦਾ ਸਵਾਲ ਹੋਏਗਾ ਕਿਉਂਕਿ ਇਸ ਵੇਲੇ ਵੱਡੇ ਇਸ਼ੂ ਸਾਹਮਣੇ ਨੇ। ਪਰ ਇਹ ਗੱਲ ਸੀਸਸ ਡਾਇਰੈਕਟਰ ਦਾ ਕਹਿਣਾ ਕਿ ਜੀ ਉਹ ਤੱਥ ਜਿਹੜੇ ਇੰਡਾਇਕਟਮੈਂਟ ਤੋਂ ਬਾਅਦ ਸਾਡੇ ਤੱਕ ਆਏ ਉਹ ਸਾਨੂੰ ਪਹਿਲਾਂ ਸਾਰੇ ਨਹੀਂ ਸੀ ਪਤਾ। ਅਸੀਂ ਜਿਹੜਾ ਹੀ ਲਰਨਡ ਨਿਊ ਡਿਟੇਲਸ ਆਫ ਅਲੈਜਡ ਪਲਾਟ ਟੂ ਕਿਲ ਸਿੱਖ ਐਕਟਿਵਿਸਟ, ਕਿਉਂਕਿ ਉਸ ਇੰਡਾਇਕਟਮੈਂਟ 'ਚ ਆਉਂਦਾ ਹੈ ਕਿ ਜਿਸ ਦਿਨ ਹਰਦੀਪ ਸਿੰਘ ਨਿੱਜਰ ਦਾ ਮਰਡਰ ਕੀਤਾ ਜਾਂਦਾ ਹੈ ਉਹਦੇ ਕੁਝ ਘੰਟਿਆਂ ਬਾਅਦ ਹੀ ਨਿਖਿਲ ਗੁਪਤਾ ਕੋਲ ਜਿਹੜਾ ਕੋ-ਕੰਸਪੀਰੇਟਰ 1 ਹੈ ਦਿੱਲੀ 'ਚ ਬੈਠਾ ਹੋਇਆ, ਉਹ ਉਹਦੀਆਂ ਪਿਕਚਰਸ ਭੇਜ ਦਿੰਦਾ ਹੈ ਜਿਹਦੇ 'ਚ ਕਿ ਉਹ ਲੁਟਕਿਆ ਹੋਇਆ ਔਰ ਉਹਦੀ ਬਲੱਡੀ ਬਾਡੀ ਹੈ ਔਰ ਇਹ ਦੱਸ ਰਿਹਾ ਕਿ ਵੀ ਉਹਦੇ ਨਾਲ ਕੀ ਹੋਇਆ। ਹੁਣ ਇਸ ਸਾਰੇ ਪੀਰੀਅਡ 'ਚ ਜਸਟਿਨ ਟਰੂਡੋ ਉਹਨਾਂ ਨੇ ਆਪਣਾ ਬੈਲੈਂਸ ਵੀ ਰੱਖਿਆ ਔਰ ਜੋ ਹੀ ਅਮਰੀਕਾ ਦੇ ਵਿੱਚ ਇੰਡਾਇਕਟਮੈਂਟ ਵਾਲੀ ਗੱਲ ਆਈ ਉਹਨਾਂ ਨੇ ਨਾਲ ਦੀ ਨਾਲ ਕਿਹਾ ਕਿ ਵੀ ਅਸੀਂ ਪਹਿਲਾਂ ਵੀ ਕਹਿ ਰਹੇ ਸੀ, ਅਗੇਨ ਅਸੀਂ ਇੰਡੀਆ ਨੂੰ ਕਹਿੰਦੇ ਹਾਂ ਕਿ ਉਹ ਕੋਆਪਰੇਟ ਕਰੇ ਜਿਹੜੀ ਹਰਦੀਪ ਸਿੰਘ ਨਿੱਜਰ ਦੇ ਮਰਡਰ ਦੀ ਇਨਵੈਸਟੀਗੇਸ਼ਨ ਹੈ। ਉਹਦੇ ਤੋਂ ਬਾਅਦ ਅਗੇਨ ਐਸ ਜੈ ਸ਼ੰਕਰ ਨੇ ਅਮਰੀਕਨ ਇੰਡਾਇਕਟਮੈਂਟ ਦੇ ਜਵਾਬ ਤਾਂ ਹਾਈ ਪਾਵਰ ਕਮੇਟੀ ਬਣਾ ਦਿੱਤੀ ਕਿ ਜੀ ਅਸੀਂ ਪ੍ਰੋਬ ਕਰਾਂਗੇ। ਦੂਜਾ ਲੇਕਿਨ ਕੈਨੇਡਾ ਬਾਰੇ ਫਿਰ ਉਹਨਾਂ ਨੇ ਕਿਹਾ ਜੀ ਕੈਨੇਡਾ ਨੇ ਸਾਨੂੰ ਕੋਈ ਸਬੂਤ ਨਹੀਂ ਦਿੱਤੇ ਐਂਡ ਦੈਟ ਇਜ਼ ਬੇਸਲੈਸ। ਹਾਲਾਂ ਪਹਿਲੀ ਸਟੇਜ ਤੇ ਉਹਨਾਂ ਦਾ ਇਟਸ ਐਬਸਰਡ ਐਂਡ ਮੋਟੀਵੇਟਡ, ਇਹ ਉਹਨਾਂ ਦੀ ਸਟੇਟਮੈਂਟ ਸੀ। ਹੁਣ ਜਸਟਿਨ ਟਰੂਡੋ ਨੇ ਕੱਲ ਪ੍ਰਾਈਮ ਮਿਨਿਸਟਰ ਆਫਿਸ ਦੇ ਵਿੱਚ ਇੱਕ ਡੀਟੇਲ ਇੰਟਰਵਿਊ ਜਿਹਦੇ 'ਚ ਅਗੇਨ ਬੜਾ ਕਲੀਅਰ ਕੀਤਾ ਹੈ ਕਿਉਂਕਿ ਇਹ ਗੱਲ ਸਾਰੇ ਕਹਿ ਰਹੇ ਨੇ ਕਿ ਜੀ ਇਹ ਜੇ ਬੈਕ ਚੈਨਲ ਡਿਪਲੋਮੇਸੀ ਹੁੰਦੀ ਹੈ। ਟਰੂਡੋ ਨੂੰ ਕੀ ਸੁਝਿਆ ਕਿ ਉਹਨੇ ਅੱਜ ਤੱਕ ਕਦੇ ਨਹੀਂ ਹੋਇਆ ਕਿ ਕਿਸੇ ਪ੍ਰਾਈਮ ਮਿਨਿਸਟਰ ਜਾਂ ਪ੍ਰੈਜ਼ੀਡੈਂਟ ਨੇ ਪਾਰਲੀਮੈਂਟ ਦੇ ਵਿੱਚ ਖਲੋ ਕੇ ਜਿਹੜਾ ਹੈ ਉਹ ਇਸ ਕਿਸਮ ਦੇ ਮਰਡਰ ਦਾ ਇੰਕਸ਼ਾਫ ਕੀਤਾ ਹੋਏ। ਹੁਣ ਇਹ ਸਾਰੀਆਂ ਗੱਲਾਂ ਖੁੱਲ੍ਹ ਕੇ ਟਰੂਡੋ ਨੇ ਆਪਣਾ ਜਿਹੜਾ ਕੱਲ੍ਹ ਦਾ ਇੰਟਰਵਿਊ ਹੈ ਉਹਦੇ 'ਚ ਕੀਤੀਆਂ ਨੇ ਔਰ CP24.com ਜਿਹੜਾ ਮੇਨ ਉਹਨਾਂ ਦਾ ਨਿਊਜ਼ ਹੈ ਔਰ ਇਹਦੇ 'ਤੇ ਕੈਨੇਡੀਅਨ ਪ੍ਰੈਸ ਔਰ ਉਹਨਾਂ ਨੇ ਹੈਡਲਾਈਨ ਇਹ ਲਾਈ ਹੈ, ਰਿਵੀਲਿੰਗ ਐਲੀਗੇਸ਼ਨਸ ਔਨ ਡੈਥ ਆਫ BC ਸਿੱਖ ਲੀਡਰ ਮੈਂਟ ਟੂ ਪੁੱਟ ਏ ਚਿਲ ਔਨ ਇੰਡੀਆ, ਟਰੂਡੋ ਸੇਜ਼। ਹੁਣ ਜੇ ਕਿਉਂਕਿ ਬਹੁਤ ਸਾਰੇ ਇਹ ਸਲੈਂਗ ਨੇ ਤੇ ਮੈਂ ਵੀ ਇਹ ਗੱਲ ਕਰਨ ਤੋਂ ਪਹਿਲਾਂ ਪੁੱਟ ਏ ਚਿਲ ਨੂੰ ਦੇਖਿਆ ਡਿਕਸ਼ਨਰੀ ਦੇ ਵਿੱਚ ਵੀ ਸਲੈਂਗ ਦਾ ਮਤਲਬ ਕੀ ਹੈ। ਸੋ ਮਤਲਬ ਇਹ ਹੁੰਦਾ ਹੈ ਕਿ ਵੀ ਕਿਸੇ ਦੇ ਉੱਤੇ ਠੰਡਾ ਪਾਣੀ ਸੁੱਟ ਦੇਣਾ ਜਾਂ ਕਿਸੇ ਨੂੰ ਵੀ ਰੋਕ ਦੇਣਾ ਕਿ ਵੀ ਹੁਣ ਸਾਡਾ ਜਿਹੜਾ ਉਹ ਜਿਹਨੂੰ ਅਸੀਂ ਕਹਿੰਦੇ ਹਾਂ ਜੀ ਸਬੰਧ ਜਿਹੜੇ ਨੇ ਉਹ ਠੰਡੀ ਬਰਫ਼ 'ਚ ਲੱਗ ਗਏ ਕਿ ਪੁੱਟ ਏ ਚਿਲ ਕਿ ਵੀ। ਔਰ ਉਹਦੇ 'ਚ ਜਿਹੜੀ ਗੱਲ ਟਰੂਡੋ ਨੇ ਕਹੀ ਕਿ ਇੱਕ ਪਾਸੇ ਜੋ ਹੋਇਆ ਸੀ ਸਿੱਖ ਕੌਮ ਦੇ ਵਿੱਚ ਬਹੁਤ ਇਨਸਿਕਿਉਰਿਟੀ ਸੀ, ਅਸੀਂ ਉਹਨਾਂ ਨੂੰ ਵੀ ਮੈਸੇਜ ਦੇਣਾ ਚਾਹੁੰਦੇ ਸੀ ਕਿ ਵੀ ਐਵਰੀ ਕੈਨੇਡੀਅਨ ਲਾਈਫ ਮੈਟਰਸ, ਅਸੀਂ ਤੁਹਾਨੂੰ ਇਹਦਾ ਲੜ ਛੱਡਣ ਵਾਲੇ ਨਹੀਂ ਹੈ। ਤੇ ਦੂਸਰੇ ਪਾਸੇ ਇੰਡੀਆ ਨੂੰ ਵੀ ਇਹ ਮੈਸੇਜ ਦੇਣਾ ਸੀ ਕਿ ਵੀ ਇਨਫ ਇਜ਼ ਇਨਫ। 3 ਮਹੀਨੇ ਤੁਹਾਡੇ ਨਾਲ ਬੈਕਡੋਰ ਡਿਪਲੋਮੇਸੀ ਕੀਤੀ ਹੈ ਹੁਣ, ਔਰ ਉਹਦੇ 'ਚ ਅਸੀਂ ਦੇਖਦੇ ਹਾਂ ਵੀ ਇਕੱਲਾ ਇਹੀ ਨਹੀਂ ਵੀ ਉਹਨਾਂ ਨੇ ਟ੍ਰੇਡ ਮਿਸ਼ਨ ਕੈਂਸਲ ਕੀਤਾ, ਟ੍ਰੇਡ ਡੀਲ ਕੈਂਸਲ ਕੀਤੀ, ਲੇਕਿਨ ਸਟੈਡ ਫਾਸਟ ਇੰਡੀਆ ਨੂੰ ਕਟਹਿਰੇ 'ਚ ਖੜਾ ਕੀਤਾ। ਔਰ ਇਹ ਹੁਣ ਜਿਹੜੀ ਇਹਨਾਂ ਦੀ ਮੇਨ ਸਟੋਰੀ ਹੈ, ਸੇਫਟੀ ਕੰਸਰਨਸ ਇਨ ਦਾ ਸਿੱਖ ਕਮਿਊਨਿਟੀ and the need to put a chill on India played into the choice to publicly reveal a possible link between India's government and the killing of Canadian Prime Minister Justin Trudeau said in an interview। ਇਹ ਦੋਨੋਂ ਹੀ ਕਿ ਵੀ ਸਿੱਖਾਂ ਨੂੰ ਇਹ ਫੀਲਿੰਗ ਦੇਣਾ ਵੀ ਤੁਸੀਂ ਕੈਨੇਡੀਅਨ ਹੋ, ਤੁਹਾਡਾ ਜਿਹੜਾ ਬਿਲਕੁਲ ਅਸੀਂ ਤੁਹਾਡੀ ਸਿਕਿਉਰਿਟੀ ਦੇ ਅਸੀਂ ਜਾਮਨ ਹੀ ਨਹੀਂ, ਅਸੀਂ ਹਾਫਜ਼ ਹੈ। ਪਰ ਦੂਸਰੇ ਪਾਸੇ ਇੰਡੀਆ ਨੂੰ ਵੀ ਮੈਸੇਜ ਦੇਣਾ ਔਰ ਇਹ ਸਾਰੇ ਦੇ ਉੱਤੇ ਉਹਨਾਂ ਨੇ ਇਹ ਕਿਹਾ ਕਿ ਵੀ ਸਿੱਖ ਕਮਿਊਨਿਟੀ ਇਨ BC had been worried about what could happen next। Trudeau said Monday in a year-end interview with Canadian press। ਕੈਨੇਡੀਅਨ ਪ੍ਰੈਸ ਦੇ ਨਾਲ ਸਾਲ ਦਾ, ਕਿਉਂਕਿ ਦਸੰਬਰ ਹੈ ਹੁਣ ਤਾਂ ਫਿਰ ਕ੍ਰਿਸਮਸ ਬ੍ਰੇਕ ਲਈ ਚਲੇ ਜਾਣਾ ਤਾਂ ਨਵੇਂ ਸਾਲ ਦੀ ਗੱਲ ਹੋਏਗੀ ਕਿਉਂਕਿ ਇਹ ਸਾਰਾ ਘਟਨਾਕ੍ਰਮ 2023 'ਚ ਹੋਇਆ, ਈਅਰ ਐਂਡ ਹੈ। ਪ੍ਰਾਈਮ ਮਿਨਿਸਟਰ said the message he delivered in the House of Commons that day was intended as an extra level of deterrence to keep Canadians safer। ਕਿ ਕੈਨੇਡਾ ਦੇ ਸਾਡੇ ਸਿਟੀਜ਼ਨ ਸੇਫ ਹੋਣ
ਉਹਦੇ 'ਚ ਐਕਸਟਰਾ ਮਾਈਲ ਜਾ ਕੇ ਉਹਨਾਂ ਨੂੰ ਅਸ਼ੋਰ ਕਰਨਾ ਸੀ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਅਸੀਂ ਟਰੂਡੋ ਸੈਡ ਹਿਸ ਪਬਲਿਕ ਸਟੇਟਮੈਂਟ ਕੇਮ ਆਫਟਰ ਵੀਕਸ ਆਫ ਕੁਆਇਟ ਡਿਪਲੋਮੇਸੀ that included raising the allegations with India at the highest level ਕਿ ਇਹ ਕਰਨ ਤੋਂ ਪਹਿਲਾਂ ਅਸੀਂ ਜਿਹੜੀ ਕੁਆਇਟ ਡਿਪਲੋਮੇਸੀ ਹੈ ਵੀ ਬੈਕ ਬਿਹਾਈਂਡ ਦਾ ਕਰਟਨ ਅਸੀਂ ਬਹੁਤ ਯਤਨ ਕੀਤਾ ਵੀ ਅਸੀਂ ਜਿਹੜਾ ਹੈ ਉਹਨਾਂ ਨੇ ਟਰੂਡੋ ਨੇ ਕਿਹਾ ਵੀ ਮੈਂ ਈਵਨ G20 ਸਮਿਟ ਵੇਲੇ ਵੀ ਜਦੋਂ ਦਿੱਲੀ ਗਿਆ 16 ਮਿੰਟ ਦੀ ਮੇਰੀ ਮੁਲਾਕਾਤ ਸੀ ਮੋਦੀ ਨੂੰ ਮੈਂ ਉੱਥੇ ਵੀ ਕਿਹਾ ਕਿ ਵੀ ਉਹਨੂੰ ਜਦੋਂ ਪੁੱਛਿਆ ਗਿਆ ਕਿ ਕਿਵੇਂ ਰਹੀ ਗੱਲਬਾਤ ਉਹਨੇ ਕਿਹਾ ਕਿ ਵੀ ਆਸਕਡ ਵੈਦਰ ਹੀ ਫੈਲਟ those talks were constructive. Trudeau was blunt, no. ਮੋਦੀ ਹੰਕਾਰਿਆ ਆਫਰਿਆ ਉਹਨੇ ਕਿਹਾ ਉਹਦਾ ਇਫੈਕਟ ਕੀ ਹੋਣਾ ਫਿਰ ਉਹਨੇ ਕਿਹਾ ਟਰੂਡੋ ਸੈਡ ਹੀ ਡਿਸਾਈਡਡ to make the announcement on September 18 because he expected that information would be eventually leaked. ਉਹਨਾਂ ਨੇ ਕਿਹਾ ਵੀ ਜੇ ਮੈਂ ਨਾ ਕਰਦਾ ਮੈਨੂੰ ਇਹ ਲੱਗਦਾ ਸੀ ਵੀ ਮੀਡੀਆ 'ਚ ਥੋੜ੍ਹੀ ਕਰਕੇ ਇਨਫੋਰਮੇਸ਼ਨ ਲੀਕ ਹੋਏਗੀ ਗਲਤ ਜਾਣਕਾਰੀ ਔਰ ਗਲੋਬ ਐਂਡ ਮੇਲ ਨੇ ਆਲਰੇਡੀ ਸਭ ਤੋਂ ਪਹਿਲਾਂ ਬ੍ਰੇਕ ਸਟੋਰੀ ਕਰ ਦਿੱਤੀ ਸੀ ਜਿੱਦਣ ਹੀ ਉਹਨੇ ਕਿਹਾ ਕਿ ਟੂ ਮੈਨੀ ਕੈਨੇਡੀਅਨਸ ਵਰ ਵਰਿਡ that they were vulnerable, Trudeau said in the interview this week, adding the Sikh community in British Columbia had been raising concerns since shortly after Niger was killed. ਉਹਨੇ ਕਿਹਾ ਜੀ ਬ੍ਰਿਟਿਸ਼ ਕੋਲੰਬੀਆ ਦੇ ਸਿੱਖਾਂ ਵੱਲੋਂ ਫਿਕਰ ਦਾ ਇਜ਼ਹਾਰ ਕੀਤਾ ਜਾ ਰਿਹਾ ਸੀ we felt that all the quiet diplomacy and all the measures that we put in and ensured that our security services put in to keep people safe in the community needed a further level of deterrence, perhaps of saying publicly and loudly that we know or we have credible reasons to believe that Indian government was behind this, he said, and therefore put a chill on them continuing or considering doing anything like this. ਖਬਰਦਾਰ ਆ ਲੋ ਤੁਹਾਡੇ ਮੂੰਹ ਤੇ ਮਾਰਿਆ ਠੰਡਾ ਪਾਣੀ ਉਹਦੇ ਚ ਦਬੇ ਰਹੋ ਠੰਡੇ ਫ੍ਰਿਜ ਦੇ ਵਿੱਚੋਂ ਸੋ ਉਹਨਾਂ ਦਾ ਲੰਮਾ ਚੌੜਾ ਇੰਟਰਵਿਊ ਹੈ ਬਟ ਰੈਲੇਵੈਂਟ ਪਾਰਟ ਤੋਂ ਮੈਂ ਸਮਝਦਾ ਕਿ ਅਗੇਨ ਜਿੱਥੇ ਜਸਟਿਨ ਟਰੂਡੋ ਨੇ ਇਸ ਸਾਰੇ ਪੀਰੀਅਡ ਸਟੈਡਫਾਸਟਨੈਸ ਦਿਖਾਈ ਹੈ ਉੱਥੇ ਮੈਂ ਸਮਝਦਾ ਵੀ ਜਿਹੜਾ ਉਹਨਾਂ ਦਾ ਇਮੇਜ ਇੱਕ ਹੀਰੋ ਵਾਂਗ ਸਿੱਖ ਇਤਿਹਾਸ 'ਚ ਹੈ ਇਸ ਇੰਟਰਵਿਊ ਤੋਂ ਬਾਅਦ ਕਿਉਂਕਿ ਪਹਿਲਾਂ ਤਾਂ ਸੀ ਜੀ ਕੀ ਹੈ ਉਹਨਾਂ ਦਾ ਵੀ ਸੀ ਜੀ ਸਿੱਖਾਂ ਦੀਆਂ ਵੋਟਾਂ ਲੈਣੀਆਂ ਫਲਾਣਾ ਉਹਨਾਂ ਕਿਹਾ ਦੋਨੋਂ ਮਕਸਦ ਸਿੱਖਾਂ ਨੂੰ ਫੀਲ ਅਸ਼ੋਰ ਕਰਾਉਣਾ ਕਿ ਵੀ ਇਹ ਹੁਣ ਅਸੀਂ ਇੱਥੇ ਨਹੀਂ ਹੋਣ ਦਿੰਦੇ ਔਰ ਦੂਸਰਾ ਇੰਡੀਆ ਨੂੰ ਵੀ ਮੈਸੇਜ ਦੇਣਾ ਕਿ ਇਨਫ ਇਜ਼ ਇਨਫ ਮੈਨ ਨਾਓ ਇਟ ਇਜ਼ ਓਵਰ ਗੇਮ ਇਜ਼ ਯੋਰ ਡਰਟੀ ਗੇਮ ਇਜ਼ ਓਵਰ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨਾ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ।